अस्सलाम वालेकुम, सत श्री अकाल। एक पिंड पंजाब दा चैनल दी टीम अज पंजाब दे एक पिंड दे विच पहुंची आ जिहदा नंबर है जी 518 गाहबे गोबिंदगढ़। पंजाब दे इस पिंड दे विच चढ़दे पंजाब दे विचों 1947 दी वंड तो बाद बहुत सारे पिंडां दे लोग आके वसे आ जी। एक पिंड दे विच कई पिंड आके वसे आ। साडे एक मित्र बलविंदर सिंह पखो की पंजाब टीवी ते लकीरां टीवी दे एंकर है जी, उन्हां दे कहण ते असीं 518 ਚੱਕ ਦੇ ਵਿੱਚ ਆਏ ਆ। इस पिंड दे विचों उठ के जाण वाले जी जवाला सिंह, उन्हां दे परिवार दे दर्शन सिंह और सुखदेव सिंह, उन्हां दी फरमाइश सी कि सानूं साडा पिंड दिखाया जावे। एक पिंड पंजाब दा चैनल दी टीम अज 518 दे विच उन्हां नूं उन्हां दा पिंड दे दर्शन करवाउण लई पहुंची आ। इस पिंड दे बारे सुणदे आ जी कि इत्थे उत्तम सिंह मधाणीਆਂ ਜਿਹੜੇ ਸੀਗੇ ਉਹ ਸਿੱਖ ਬਰਾਦਰੀ ਨਾਲ ਤਲਕ ਸੀਗਾ और चौधरी ਬੰਦੇ ਸੀ। इस ਪਿੰਡ ਦੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਉਹਨਾਂ ਦੀ ਚੌਧਰ ਦੇ ਚਰਚੇ ਸੀਗੇ। ਇਸ ਪਿੰਡ ਦੇ ਵਿੱਚ ਤਹਿਸੀਲ ਗੋਜਰਾ ਦਾ ਇਹ ਪਿੰਡ ਆ ਜੀ, ਜ਼ਿਲ੍ਹਾ ਟੋਬਾ ਟੇਕ ਸਿੰਘ ਆ। ਇਸ ਪਿੰਡ ਦੇ ਆਲੇ ਦੁਆਲੇ ਤੁਹਾਨੂੰ ਦੱਸਦੇ ਜਾਂਦੇ ਆ ਜੀ ਕਿ 518 ਤੋਂ ਅੱਗੇ 520, ਪਰਲੀ ਸਾਈਡ ਤੇ 519, 521, 48 ਗਾਬੇ ਚੋਲਾ, 50 ਜੱਗੂ ਵਾਲੀ, ਫਿਰ ਸ਼ੇਖਾਂ, ਫਿਰ ਜਾਮਾਰਾ, ਨੁਸ਼ਹਿਰਾ। इधरली साइड ते आ जाओ जी 61 पुराना, नवा 61 ते पुराना कप, दो आबादियाँ जी, नवे 61 दियाँ और पुराने 61 दियाँ। उस तो परे पिंड आ गया काले की, उस तो परे आ जाता जी गग्गोमाल पिंड, 159 गाबे गग्गोमाल। फिर मूंगी बंगले वाली साइड ते जनाब 79 पिंड आ जाता है, 44 पिंड आ जाता है। इस तो अगे फिर प्रतापपुरा, बस्ती दानिशमंदा, यानी इस तरह पिंडां दे दरम्यान दे विच 518 पिंड जिहड़ा ना ये वसिया होया जी। ਅਸੀਂ ਅੱਜ ਮੁxtਲਫ ਲੋਕਾਂ ਨਾਲ ਗੱਲਬਾਤ ਕਰਕੇ ਥੋੜੇ ਜਿਹੇ ਇਹਨਾਂ ਦੇ ਪਿੰਡ ਦੇ ਦਰਸ਼ਨ ਇਹਨਾਂ ਨੂੰ ਕਰਵਾਵਾਂਗੇ। ਇਹ ਵੀ ਲੋਕ ਆ ਕੇ ਵਸੇ ਆ, ਉਹ ਉੱਥੋਂ 47 ਦੀ ਵੰਡ ਤੋਂ ਬਾਅਦ ਇੱਥੇ ਆ ਕੇ ਵਸੇ ਹੋਏ ਆ। ਯਾਨੀ ਕਿ ਪੁਰਾਣਾ ਬੰਦਾ ਜਿਹੜਾ ਇਸ ਪਿੰਡ ਦਾ ਬਸ਼ਿੰਦਾ ਉਹ ਨਹੀਂ ਹੈਗਾ, ਸਾਨੂੰ ਪਤਾ ਲੱਗਿਆ ਆ। ਤੇ ਜਿਹੜੇ ਬਾਕੀ ਅਸੀਂ ਪਿੰਡ ਦੀ ਤੁਹਾਨੂੰ ਸੈਰ ਕਰਵਾ ਦਿੰਦੇ ਆ ਜੀ, ਇਨਸ਼ਾਅੱਲਾ ਤੁਹਾਨੂੰ ਦੇਖ ਕੇ ਮਜ਼ਾ ਆਏਗਾ।
अस्सलाम वालेकुम, सत श्री अकाल। एक पिंड पंजाब ਦਾ ਚੈਨਲ ਦੀ ਟੀਮ ਅੱਜ ਪਹੁੰਚੀ ਹੈ ਜੀ 518 ਚੱਕ ਦੇ ਵਿੱਚ। ਗੋਬਿੰਦਗੜ੍ਹ ਇਹਦਾ ਨਾਂ ਹੈ ਜੀ। ਸਿੱਖਾਂ ਦੇ ਦੌਰ ਦੇ ਵਿੱਚ ਮਤਲਬ ਇਹਨੂੰ ਗੋਬਿੰਦਗੜ੍ਹ ਕਹਿੰਦੇ ਹੁੰਦੇ ਸੀ। ਇੱਥੇ ਅਸੀਂ ਆਪਣੇ ਕੁਝ ਸਿੱਖ ਭਰਾਵਾਂ ਦੀ ਫਰਮਾਇਸ਼ ਤੇ ਇਸ ਪਿੰਡ ਦੇ ਵਿੱਚ ਆਏ ਹਾਂ, ਜਿਨ੍ਹਾਂ ਦਾ ਨਾਂ ਸੀ ਜਵਾਲਾ ਸਿੰਘ। ਉਹਨਾਂ ਦੇ ਦਾਦੇ ਦਾ ਨਾਂ ਸੀ ਦਰਸ਼ਨ ਸਿੰਘ। ਸੁਖਦੇਵ ਸਿੰਘ ਉਹਨਾਂ ਦੀ ਔਲਾਦ ਹੈ ਜੀ। ਉਹਨਾਂ ਦੀ ਫਰਮਾਇਸ਼ ਤੇ ਅਸੀਂ ਇਸ ਪਿੰਡ ਦੇ ਵਿੱਚ ਆਏ ਹਾਂ 518 ਚੱਕ ਦੇ ਵਿੱਚ। 518 ਚੱਕ ਹੈਗਾ ਜੀ, ਤਹਿਸੀਲ ਗੋਜਰਾ, ਜ਼ਿਲ੍ਹਾ ਟੋਭਾ ਇਹਨਾਂ ਦਾ। ਆਲੇ ਦੁਆਲੇ ਪਿੰਡ ਹੈਗੇ 520, 519, 518 ਇਹ ਪਿੰਡ ਆ। 161 ਨਵਾਂ, 161 ਪੁਰਾਣਾ, 162 ਨਸ਼ਹਿਰਾ, 164 ਸ਼ੇਖਾਂ। ਇੱਧਰ ਪਿਛਲੀ ਸਾਈਡ ਨੂੰ ਮੂੰਗੀ ਬੰਗਲਾ ਆ ਜਾਂਦਾ ਜੀ, ਨਾਲ ਕਾਲੇ ਕੀ, ਗੱਗੋਮਾਲ। ਇਹ ਪਿੰਡ ਆ ਜੀ 44, ਕਲਿਆਣਪੁਰ। ਇਹਨਾਂ ਪਿੰਡਾਂ ਦੇ ਦਰਮਿਆਨ ਦੇ ਵਿੱਚ ਇਹ ਪਿੰਡ ਵਸਿਆ ਹੋਇਆ ਜੀ। ਇੱਥੇ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਦੇ ਆ, ਇਹਨਾਂ ਕੋਲ ਪੁੱਛਦੇ ਆ ਕੋਈ ਪੁਰਾਣੀਆਂ ਸਾਂਝਾਂ ਇਹਨਾਂ ਦੇ ਨਾਲ ਸ਼ੇਅਰ ਕਰਦੇ ਆ। ਨਾਮ ਕੀ ਹੈ ਜੀ ਆਪਣਾ? ਮੁਹੰਮਦ ਅਕਰਮ। ਅੱਛਾ, ਅਕਰਮ ਸਾਹਿਬ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ? ਬਰਕਤ ਅਲੀ। ਬਰਕਤ ਅਲੀ। ਕਿਹੜੀ ਬਰਾਦਰੀ ਨਾਲ ਤਾਲੁਕ? ਰਾਈਮ ਬਰਾਦਰ। ਰਾਈਮ ਬਰਾਦਰੀ। ਪਿੰਡ ਦੇ ਲੰਬੜਦਾਰ ਹੋ ਜੀ ਤੁਸੀਂ? ਹਾਂ ਜੀ, ਮੈਂ ਨੰਬਰਦਾਰ। ਅੱਛਾ, ਕੀ ਜਾਣਦੇ ਹੋ ਪੁਰਾਣੇ ਲੋਕਾਂ ਦੇ ਬਾਰੇ ਜਿਹੜੇ ਇੱਥੋਂ ਉੱਠ ਕੇ ਗਏ, ਉਹਨਾਂ ਦੇ ਕੋਈ ਨਾਂ ਸੁਣੇ ਹੋਣ? ਇੱਥੇ ਜਿਸ ਪਤੀ ਦਾ ਮੈਂ ਨੰਬਰਦਾਰ ਆ। ਅੱਛਾ ਜੀ। ਨਰੰਗ ਸਿੰਘ ਆ, ਉਸ ਪਤੀ ਦਾ ਨੰਬਰਦਾਰ ਸੀ। ਨਰੰਗ ਸਿੰਘ? ਨਰੰਗ ਸਿੰਘ। ਅੱਛਾ ਜੀ। ਹਾਂ। ਤੇ ਹੋਰ ਕਿਸੇ ਬੰਦੇ ਦੇ ਨਾਂ ਯਾਦ ਹੋਣ? ਮੇਰੀ ਪੈਦਾਇਸ਼ ਦਿੱਲੀ ਹੈ, ਪਾਕਿਸਤਾਨ ਦੀ। ਬਜ਼ੁਰਗਾਂ ਤੋਂ ਕੋਈ ਸੁਣੀ ਸੁਣਾਈ ਗੱਲ? ਬਜ਼ੁਰਗਾਂ ਤੋਂ ਮੈਂ ਇਸ ਪਿੰਡ ਦੇ ਵਿੱਚ ਕੋਈ ਪੁਰਾਣੀ ਬਿਲਡਿੰਗ, ਕੋਈ ਪੁਰਾਣਾ ਅਸਾਰ, ਕੋਈ ਐਸੇ ਜਿਹੜੇ ਉਹਨਾਂ ਦੇ ਦੌਰ ਦੇ ਹੈਗੇ ਸੀ, ਉਹ ਹਜੇ ਤੱਕ ਕਾਇਮ ਆ? ਤਕਰੀਬਨ ਨਹੀਂ ਹੈਗੇ ਸਾਰੇ। ਇੱਕ ਦਰਬਾਰ ਦੇ ਬਾਰੇ ਸੁਣਦੇ ਹਾਂ ਜੀ। ਹਾਂ, ਦਰਬਾਰ ਹੈਗਾ ਅਨਵਰ ਦਾ, ਬਾਬੇ ਉਹ ਕਿੱਧਰਲੀ ਸਾਈਡ ਤੇ ਆ? ਇੱਥੇ ਨਾਲ ਹੀ ਆ, ਬੋਰਡ ਦੇ ਕੋਲ। ਅੱਛਾ, ਬੋਰਡ ਦੇ ਕੋਲ। ਹਾਂ। ਤੇ ਤੁਹਾਨੂੰ ਹੋਰ ਕੋਈ ਨਹੀਂ ਪਤਾ ਹੈਗਾ? ਨਹੀਂ, ਮੈਨੂੰ ਨਹੀਂ। ਮੇਰੀ ਪੈਦਾਇਸ਼ ਪਾਕਿਸਤਾਨ ਦੀ ਹੈ, ਸਨ 51 ਦੀ। ਹੁਣ ਇਸ ਪਿੰਡ ਦੇ ਵਿੱਚ ਕਿਹੜੀਆਂ ਬਰਾਦਰੀਆਂ, ਕਿਹੜੀਆਂ ਕੌਮਾਂ ਆ ਕੇ ਬੈਠੀਆਂ? ਤਕਰੀਬਨ ਖਿਚੜੀ ਪੱਕੀ ਆ। ਅੱਛਾ, ਹਰ ਬਰਾਦਰੀ ਹੈ ਇੱਥੇ। ਮਿਕਸ ਆ, ਯਾਨੀ ਸਾਰੀਆਂ ਥੋੜੀਆਂ ਹੈਗੀਆਂ। ਹਾਂ। ਨਾਂ ਲੈ ਕੇ ਦੱਸੋ ਕਿਹੜੀਆਂ? ਰਾਈਮ ਬਰਾਦਰੀ ਜ਼ਿਆਦਾ। ਅੱਛਾ। ਰਾਜਪੂਤ, ਜੱਟ, ਗੁੱਜਰ। ਅੱਛਾ। ਹੋਰ ਮਤਲਬ ਨਿੱਕੇ ਕੌਮ ਮਤਲਬ ਬੈਠੀਆਂ। ਕਿਹੜੇ ਜ਼ਿਲ੍ਹੇ ਤੋਂ ਲੋਕ ਆ ਕੇ ਬੈਠੇ ਆ? ਗੁਰਦਾਸਪੁਰ ਜ਼ਿਲ੍ਹੇ ਦੇ ਆ? ਹਾਂਜੀ। ਅੰਮ੍ਰਿਤਸਰ, ਜਲੰਧਰ, ਲੁਧਿਆਣੇ। ਮਾਰੇ ਇੱਥੇ ਦੇ ਲੋਕ ਬੈਠੇ। ਗੋਤਾਂ ਕਿਹੜੀਆਂ ਜਿਹੜੇ ਲੋਕ ਇੱਥੇ ਬੈਠੇ ਆ, ਕੋਈ ਯਾਦ ਆ? ਮੁੱਧ। ਇਹ ਰਾਈਆਂ ਦੀ ਆ? ਹਾਂ, ਮੇਰੀ ਆਪਣੀ ਗੋਤ ਆ। ਤੁਹਾਡੀ ਆਪਣੀ? ਠੀਕ ਹੈ ਜੀ। ਮੁੱਧ, ਘੋੜੇਵਾ ਤਾਂ ਰਾਣੇ ਹੋਣੇ ਆ? ਹਾਂ। ਅੱਛਾ। ਹੋਰ ਗੜੀਏ। ਬਸ ਇਦਾਂ। ਠੀਕ। ਪੰਜ 518 ਪਿੰਡ ਦੇ ਵਿੱਚ ਜੀ ਇਹ ਇੱਕ ਦਰਬਾਰ ਵੀ ਸਾਨੂੰ ਮਿਲਿਆ। ਬਾਬਾ ਅਨਵਰ ਸ਼ਾਹ ਸਰਕਾਰ ਚਿਸ਼ਤੀ ਨਿਜ਼ਾਮੀ ਸਾਬਰੀ ਹੁਸ਼ਿਆਰਪੁਰ ਮੋਨਾ ਸ਼ਰੀਫ ਤੋਂ ਮੇਰੇ ਖਿਆਲ ਆਏ ਆ ਜੀ ਉੱਠ ਕੇ। ਤੇ ਪਿੰਡ ਵਾਲੇ ਦੱਸਦੇ ਆ ਕਿ ਇਹਨਾਂ ਦਾ ਇੱਕ ਮੇਲਾ ਜਿਹੜਾ ਹਿੰਦੁਸਤਾਨ ਦੇ ਵਿੱਚ, ਪੰਜਾਬ 'ਚ, ਇੰਡੀਆ ਦੇ ਵਿੱਚ ਵੀ ਲੱਗਦਾ ਆ। ਇਹਨਾਂ ਦਾ ਹੁਣ ਕੋਈ ਥੋੜ੍ਹੇ ਦਿਨਾਂ ਤੱਕ ਮੇਲਾ ਵੀ ਲੱਗਣ ਵਾਲਾ। 28, 29 ਜੇਠ ਨੂੰ ਮੇਲਾ ਲੱਗਦਾ ਜੀ ਇਹਨਾਂ ਦਾ। ਤੇ ਇਹ ਪਿੰਡ ਦੇ ਵਿੱਚ ਦਰਬਾਰ ਆ ਜੀ, ਇਹ 518 ਗੋਬਿੰਦਗੜ੍ਹ ਦੇ ਵਿੱਚ। ਖਾਜਾ ਖਾਜਗਾਨ ਹਜ਼ਰਤ ਖਾਜਾ ਮੁਈਨੁੱਦੀਨ ਚਿਸ਼ਤੀ ਅਜਮੇਰੀ ਸੰਜਰੀ ਵਾਲੀ ਹਿੰਦ ਨਾਇਬ ਰਸੂਲ ਫਿਲ ਹਿੰਦ। ਇਹ ਹੈ ਜੀ ਮਤਲਬ ਸਿਲਸਿਲਾ ਇਹਨਾਂ ਦਾ। ਬਾਬਾ ਜੀ ਦਾ ਨਾਂ ਹੈ ਬਾਬਾ ਅਨਵਰ ਸ਼ਾਹ ਸਰਕਾਰ ਚਿਸ਼ਤੀ ਨਿਜ਼ਾਮੀ ਸਾਬਰੀ। ਤੇ ਆਪਣਾ ਜਿਹੜਾ ਪਿੰਡ ਆ, ਇਹਦਾ ਰਕਬਾ ਕਿੰਨਾ ਗਾ ਇੱਥੇ ਦਾ? ਹਾਂ, ਇੱਥੇ ਦਾ ਪਹਿਲਾਂ ਤੇ ਹੈਗਾ ਕੋਈ 15-16 ਮਰਬੇ ਇੱਧਰ ਹੀਗੇ ਵਗਦੇ। ਅੱਛਾ। ਕੁਛ ਇੱਧਰ ਹੀ ਉਹ ਮੋਗੇ ਤੇ ਵਗਦੇ ਥੋੜ੍ਹੇ ਜਿਹੇ, ਤੇ ਬਾਕੀ ਤੇ ਇੱਥੇ ਬਕਾਏ ਪਏ ਸੀ ਤੇ ਟੰਡਰ ਹੀ ਸੀ। ਅੱਛਾ, ਉਹ ਵੀ ਮਾਲ ਬੋਲੇ ਲੋਕਾਂ ਨੇ? ਲੋਕਾਂ ਪਵਾ ਲਏ ਕਿ ਅੱਛਾ, ਪਾਣੀ ਹੁਣ ਲੱਗਦਾ। ਠੀਕ ਹੈ। ਜ਼ਮੀਨਾਂ ਵਾਹੁੰਦੇ ਆ। ਹਾਂ। ਬਾਬਾ ਜੀ, ਆਪਣੇ ਪਿੰਡ ਦੇ ਨਾਲ ਕਿਹੜੇ ਪਿੰਡ ਆ ਇੱਥੇ? ਹਾਂ, ਇੱਥੇ ਨਸ਼ਹਿਰਾ ਹੈ। ਅੱਛਾ ਜੀ। ਕਾਠ ਹੈ। ਹਾਂ, ਇੱਧਰ ਸ਼ੇਖਾਂ ਹੈ। ਗਾਉਣੀ ਆ ਗਈ, 20 ਆ ਗਈ, 21 ਆ ਗਈ। ਅੱਛਾ। ਇੱਧਰ ਰਾਈਆਂ ਨਹਿਰੋਂ ਪਾਵਲੇ ਬਣਿਆ ਲਾ ਗਈ, ਤੇ ਰਾਈਆਂ ਵਾਲੀ 80। ਇੱਧਰ 80 ਤੋਂ ਗਾਂ ਘੋਗੇ ਤੱਕ
ਇਹ 7 ਚੱਕ ਗੁਰਦਾਸਪੁਰੀਆਂ ਦੇ ਆ। ਇਹ ਗੁਰਦਾਸਪੁਰੀਆਂ ਦੇ 7 ਚੱਕ ਆ। ਬਾਬਾ ਜੀ ਤੁਹਾਨੂੰ ਇਸ ਪਿੰਡੋਂ ਜਿਹੜੇ ਉੱਠ ਕੇ ਬੰਦੇ ਲੋਕ ਗਏ ਆ ਸਿੱਖ, ਉਹਨਾਂ ਦੇ ਬਾਰੇ ਕੋਈ ਮਾਲੂਮਾਤ ਹੈਗੀ ਆ? ਜਿਹੜੇ ਇੱਥੋਂ ਗਏ ਆ? ਹਾਂਜੀ, ਨਹੀਂ ਕੋਈ ਜਾਣਦੇ ਹੋ ਕਿਸੇ ਨੂੰ? ਨਾ ਕੋਈ ਨਾਂ ਸੁਣਿਆ ਹੋਵੇ? ਨਹੀਂ ਅੱਛਾ, ਨਾ ਉਹ ਤਾਂ ਕਈਆਂ ਦੇ ਸੁਣੇ ਨੇ ਇੱਥੋਂ। ਦੱਸੋ ਹਾਂ ਕਿਹੜੇ ਕਿਹੜੇ ਨਾਂ ਸੁਣੇ ਆ? ਇੱਥੋਂ ਆਇਆ ਉਤਮ ਸਿੰਘ ਮਧਾਣੀਆਂ ਚੌਧਰੀ, ਸਾਰੇ ਪਿੰਡ ਦਾ ਉਹ ਸੀ। ਉੱਤਮ ਸਿੰਘ ਮਧਾਣੀਆਂ, ਆ ਇਹ ਚੌਧਰੀ ਸੀ ਇਸ ਪਿੰਡ ਦਾ? ਇਸ ਪਿੰਡ ਦਾ ਚੌਧਰੀ ਸੀ ਇਹ। ਉੱਤਮ ਸਿੰਘ ਮਧਾਣੀਆਂ, ਠੀਕ ਹੈ। ਹਾਂ। ਹਾਂਜੀ, ਸੁਲਤਾਨ ਬਿੰਡੀਏ ਸੀ ਜਿਹੜੇ ਹੱਥ 'ਚ ਅਸੀਂ ਬੈਠੇ ਆ, ਉਹ ਸੁਲਤਾਨ ਬਿੰਡੀਏ, ਸੁਲਤਾਨ ਬਿੰਡੀਏ ਉਹ ਵੀ ਸਿੱਖ ਸੀਗੇ? ਉਹ ਵੀ ਕਾਲੇ ਪਾਣੀ ਜਦੋਂ ਅਸੀਂ ਆਏ ਆ ਉਦੋਂ ਥੋੜਾ ਚਿਰ ਹੀ ਪਹਿਲੇ ਇੱਥੇ ਆਏ ਆ, ਅੱਛਾ ਅੱਛਾ। ਬਰੀ ਹੋ ਗਏ। ਤੁਸੀਂ 518 ਦੇ ਵਿੱਚ ਆਏ ਆ, ਇੱਥੇ ਫਿਰ ਸਾਰੇ ਉਧਰੋਂ ਉਜੜ ਕੇ ਆਏ ਸੀ ਜਾਂ ਕੋਈ ਬਸ਼ਿੰਦੇ ਲੋਕ ਵੀ ਹੈਗੇ ਸੀ? ਇੱਥੇ ਸੀਗੇ ਥੋੜਾ ਜਿਹਾ ਘਰ ਤੇਲੀਆਂ ਦੇ। ਤੇਲੀਆਂ ਦੇ ਘਰ ਹੈਗੇ ਸੀ, ਹਲੇ ਵੀ ਹੈਗੇ ਆ? ਆ ਹੁਣ ਵੀ ਹੋਊਗਾ ਕੋਈ ਨਾ ਕੋਈ। ਬਾਕੀ ਕਸ਼ਮੀਰੀ ਤੇ ਕਸ਼ਮੀਰੀ ਉਹ ਆਹ, ਬੈਠੇ ਆ? ਕਸ਼ਮੀਰੀ ਬੈਠੇ ਨੇ। ਪੁਰਾਣਾ ਕੋਈ ਜੀ ਹੈਗਾ ਉਹਨਾਂ ਦਾ? ਉਹਨਾਂ ਚ ਕੋਈ ਨਹੀਂ, ਮੁੰਡੇ ਜਾਂ ਲਵਾ ਬੋਝੇ ਅੱਛਾ, ਤੇ ਮਰ ਮੁਰਗਾ ਸਿਆਣਾ ਬੰਦਾ ਕੋਈ ਨਹੀਂ? ਸਿਆਣਾ ਕੋਈ ਨਹੀਂ। ਅੱਛਾ ਤੇ ਸਾਈਆਂ ਦੇ ਘਰ ਤੇ ਉਹ ਉਜੜ ਕੇ ਚਲੇ ਗਏ ਇੱਥੋਂ 2। ਅੱਛਾ, ਉਹ ਚਲੇ ਗਏ। ਆ ਬਸ ਤੇਲੀਆਂ ਦੇ ਤੇ ਉਹ ਇਹ ਵੀ ਫਿਰ ਜਦੋਂ ਤੁਸੀਂ ਇੱਥੇ ਆ ਗਏ, ਬਸ ਬੜੀ ਇੱਥੇ ਆ ਗਈ ਹੋਣੀ ਹੈ ਬੜੀ ਆਬਾਦੀ ਦੀ ਸਾਰਾ ਜਿਹੜੇ ਪਿੰਡ। ਇੰਡੀਆ ਚੋਂ ਉਜੜ ਕੇ ਆਏ ਆ ਉਹ ਸਾਰੇ ਤੇ ਫਿਰ ਕਿੱਦਾਂ ਵੈਲਕਮ ਕੀਤਾ ਤੁਹਾਨੂੰ ਇੱਥੇ? ਚੰਗਾ ਮਤਲਬ ਪ੍ਰੋਟੋਕੋਲ ਦਿੱਤਾ? ਆ ਬਸ ਠੀਕ ਰਹੇ। ਇੱਥੇ ਜ਼ਿਆਦਾ ਆਏ ਆ, ਇੱਕ ਦੂਏ ਨਾਲ ਸਾਥ, ਐਵੇਂ ਦੁਨੀਆ ਜ਼ਿਆਦਾ ਇੱਕ ਦੂਏ ਦਾ ਤੇ ਕਰਦੀ ਸੀ। ਅੱਛਾ ਤੇ ਅਸੀਂ ਆਏ ਆ ਕੇ ਉਸ ਰਕਬੇ ਤੇ ਬਹਿ ਗਿਆ ਜਿਹੜੇ 2-4 ਕਿੱਲੇ ਥੇ। ਅੱਛਾ ਬਾਕੀ ਉਹ 21 ਚ ਪਵਾਇਆ, ਉਹਦਾ ਤਬਾਦਲਾ ਕਰਕੇ ਇੱਥੇ ਲਿਆਂਦਾ। ਅੱਛਾ। ਫਿਰ ਇਹ ਰਾਈ ਬਰਾਦਰੀ ਦੇ ਸਾਡੇ ਨਾਲ ਤਾਂ ਖੁੜਕਦੇ ਹੀ ਰਹੇ ਆ, ਬੁੱਤਾਂ ਲਾਈਆਂ ਮਾੜਾ ਮੋਟਾ ਇਹਨਾਂ ਦੇ ਨਾਲ। ਅੱਛਾ ਆਹ ਜਿਹੜਾ ਬੰਦਾ ਬੈਠਾ ਹੈ ਬੜੇ ਖੁੜਕਦੇ ਰਹਿਣ ਸਾਡੇ ਨਾਲ। ਅੱਛਾ, ਇਸ ਪਿੰਡ ਦੇ ਵਿੱਚ ਹੋਰ ਕਿਹੜੀ ਕਿਹੜੀ ਬਰਾਦਰੀ ਬੈਠੀ ਰਾਈਆਂ ਤੋਂ ਇਲਾਵਾ? ਰਜਪੂਤਾਂ ਦੇ ਘਰ ਤੇ 10 ਕ, ਅੱਛਾ ਤੇ ਗੁਜਰਾਂ ਦੇ 2-3 ਤੇ ਅਸੀਂ ਥੋੜੇ ਤੇ, ਅੱਛਾ। ਤੇ ਜੱਟਾਂ ਦੇ ਜਾਂ 2-3 ਘਰ, ਹੂੰ, ਬਸ ਹੋਰ ਰਾਈ ਬਰਾਦਰੀ ਹੈ ਸਾਰੀ। ਅੱਛਾ। ਇਹ ਸਾਰੇ ਕਿਹੜੀ ਕਿਹੜੀ ਗੋਤ ਦੇ ਕੋਈ ਪਤਾ? ਕੋਈ ਪਤਾ ਨਹੀਂ ਇਹਨਾਂ ਦੀ ਇਹ ਕੋਈ। ਕਿਹੜੇ ਕਿਹੜੇ ਜ਼ਿਲ੍ਹਿਆਂ ਚੋਂ ਆ ਕੇ ਬੈਠੇ ਲੋਕ ਇੱਥੇ? ਹੁਸ਼ਿਆਰਪੁਰ ਵੀ ਇੱਥੇ ਬੈਠਾ ਹੈ, ਅੱਛਾ ਰਾਜਪੂਤ ਨਾ, ਅੱਛਾ ਗੁਰਦਾਸਪੁਰ ਰਾਈਆਂ, ਅੱਛਾ ਤੇ ਅੰਮ੍ਰਿਤਸਰ ਜੀ ਵੀ 2-3 ਘਰ ਹੈ। ਅੱਛਾ ਜੀ। ਬਸ ਇਸ ਤਰ੍ਹਾਂ ਹੀ ਆ।